ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰ, ਜਿਸ ਤਰ੍ਹਾਂ ਕਿ ਫਰਾਈਡੇ ਵਾਲੇ ਦਿਨ ਆਪਾਂ ਜਿਹੜੀਆਂ ਨਜ਼ਮਾਂ ਤੇ ਲਿਖਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਔਰ ਆਪਣੇ ਬਹੁਤ ਹੀ ਜ਼ਬਰਦਸਤ ਟੀਵੀ 84 ਦੇ ਜਿਹੜੇ ਸ਼ਾਇਰ ਨੇ ਉਹਨਾਂ ਦੀ ਆਪਾਂ ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਪੰਜਾਬੀ ਦੀ ਨਜ਼ਮ ਤੇ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਉਹਨਾਂ ਦੀ ਇੰਗਲਿਸ਼ ਦੀ ਜਿਹੜੀ ਨਜ਼ਮ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ, ਜਦੋਂ ਕਿਤੇ ਵੀ ਸਟਰਗਲਸ ਹੁੰਦੀਆਂ ਨੇ, ਆਜ਼ਾਦੀ ਦੀਆਂ ਮੂਵਮੈਂਟਸ ਚੱਲਦੀਆਂ ਤੇ ਇੱਕ ਬੜਾ ਇੰਪੋਰਟੈਂਟ ਹਿੱਸਾ ਜਿਹੜਾ ਹੈ ਉਹ ਮੋਟੀਵੇਸ਼ਨਲ ਸਪੀਕਰਸ, ਰਾਈਟਰਸ, ਆਈਡੀਆਲੋਗਸ ਐਂਡ ਪੋਇਟਸ ਉਹਨਾਂ ਦਾ ਹੁੰਦਾ ਹੈ। ਔਰ ਜਿਹੜੇ ਆਈਡੀਆਲੋਗ ਨੇ, ਵਿਚਾਰਕ ਨੇ, ਉਹ ਜ਼ਾਹਰ ਹੈ ਕਿ ਉਹ ਜਿਹੜੀ ਵਿਚਾਰਧਾਰਾ ਦੇ ਲਈ ਸਟਰਗਲ ਚੱਲ ਰਹੀ ਹੁੰਦੀ ਹੈ ਉਸ ਨੂੰ ਸਿਧਾਂਤਕ ਆਧਾਰ ਦਿੰਦੇ ਨੇ। ਜਿਹੜੇ ਮੋਟੀਵੇਸ਼ਨਲ ਸਪੀਕਰ ਨੇ ਉਹ ਜਜ਼ਬਾ, ਜੋਸ਼ ਉਹ ਭਰਦੇ ਨੇ। ਉਹਨਾਂ ਦੇ ਵਿੱਚ ਅਸੀਂ ਸਾਡੀਆਂ ਜਿਹੜੀਆਂ ਸਿੱਖੀ ਪਰੰਪਰਾਵਾਂ ਦੇ ਵਿੱਚ ਢਾਡੀ, ਕਵੀਸ਼ਰ, ਢਾਡੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹ ਸਿੰਪਲ ਨੈਰੇਟਿਵ ਹੁੰਦਾ ਹੈ ਔਰ ਉਹ ਵੀਰ ਰਸੀ ਵਾਰਾਂ ਦੇ ਨਾਲ, ਜਿਹਨੂੰ ਕਹਿੰਦੇ ਖੂਨ ਨੂੰ ਗਰਮਾਣਾ, ਅਸਲ ਦੇ ਵਿੱਚ ਉਹ ਤਿਆਰ ਕਰਦੇ ਨੇ ਉਸ ਸਾਰੇ ਨੂੰ। ਔਰ ਸ਼ਾਇਰ, ਕਿਉਂਕਿ ਕਵਿਤਾ ਇੱਕ ਐਸਾ ਆਰਟ ਹੈ ਜਿਸ ਨੂੰ ਗੁਰੂ ਸਾਹਿਬ ਨੇ ਵਡਿਆਇਆ। 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ 52 ਕਵੀ ਜਿਹੜੇ ਨੇ ਉਹ ਇਸ ਦਾ ਸਬੂਤ ਨੇ ਕਿ ਗੁਰੂ ਸਾਹਿਬ ਨੇ ਜਿਸ ਕਲਾ ਨੂੰ ਬਹੁਤ ਐਡਮਾਇਰ ਕੀਤਾ, ਹਿੱਸਾ ਬਣਾਇਆ। ਔਰ ਹੁਣ ਤਾਂ ਸਾਡੇ ਇਸ ਨੂੰ ਘਟਾ ਦਿੱਤਾ ਗਿਆ। ਬਹੁਤ ਸਾਰੇ ਹੋਰ ਜਿਹੜੀ ਹੈ ਸ਼ਾਨੋ ਸ਼ੌਕਤ 'ਚ ਅਸੀਂ ਗੁਰਪੁਰਬ ਮਨਾਉਣ ਲੱਗ ਗਏ। ਮੈਨੂੰ ਯਾਦ ਹੈ ਜਦੋਂ ਅਸੀਂ ਗਰੋ ਹੋ ਰਹੇ ਸੀ ਤੇ ਗੁਰਪੁਰਬ ਵਾਲੇ ਦਿਨ ਤੋਂ 3-4 ਦਿਨ ਪਹਿਲਾਂ, ਜਿਹੜਾ ਹਫਤਾ ਪਹਿਲਾਂ ਹੀ ਹਾਲਾਂ ਸੀ, ਇੱਕ ਦਿਨ ਕਵੀ ਦਰਬਾਰ ਹੈ, ਉਹ ਪੂਰਾ ਕਵੀ ਦਰਬਾਰ ਹੀ ਹੁੰਦਾ ਸੀ। ਇੱਕ ਦਿਨ ਢਾਡੀ ਦਰਬਾਰ ਹੈ, ਇੱਕ ਦਿਨ ਐਕਸਕਲੂਸਿਵਲੀ ਬੱਚਿਆਂ ਦੀ ਪਰਫਾਰਮੈਂਸ ਹੁੰਦੀ ਸੀ ਕਿ ਬੱਚੇ ਆਪਣੇ ਲੈਕਚਰ, ਕਵਿਤਾਵਾਂ, ਦੂਜੇ ਤੀਜੇ, ਫਿਰ ਰਾਗੀ ਜਥੇ ਉੱਤੇ ਫਾਈਨਲ ਡੇ, ਫਿਰ ਜਿਹੜਾ ਸ਼ਾਨੋ ਸ਼ੌਕਤ ਜਿਹਨੂੰ ਜਲੂਸ ਕਹਿੰਦੇ ਸੀ, ਉਦੋਂ ਨਗਰ ਕੀਰਤਨ ਦਾ ਜੇ ਨਵਾਂ ਹੀ ਲਫ਼ਜ਼ ਹੈ, 10-15 ਸਾਲ ਪੁਰਾਣਾ। ਸੋ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਅਸੀਂ ਟੀਵੀ 84 ਦੇ ਇਸ ਪਲੇਟਫਾਰਮ ਤੋਂ ਇਹ ਜਿਹੜੀ ਸਾਡੀ ਕਲਾ ਹੈ ਸ਼ਾਇਰੀ ਦੀ, ਔਰ ਜਿਹੜੀ ਖਾਸ ਤੌਰ 'ਤੇ ਖਾਲਿਸਤਾਨ ਦੇ ਸੰਘਰਸ਼ ਨੂੰ ਜਿਹੜਾ ਹੈ ਉਸ ਦੇ ਨਾਲ ਜੁੜੀ ਹੋਈ ਵਰਤਾਂਤ ਹੈ ਔਰ ਫਿਊਚਰ ਨੂੰ ਇੱਕ ਬ੍ਰਾਈਟ ਤੌਰ ਦੇ ਉੱਤੇ ਦੇਖਣਾ, ਹੋਪ ਪੈਦਾ ਕਰਨੀ। ਮਾਯੂਸੀ ਨਹੀਂ ਹੈ, ਦਿਲਗੀਰੀ ਨਹੀਂ ਹੈ। ਸ਼ਾਇਰੀ ਤਾਂ ਉਹ ਜਿਹੜੀਆਂ ਨੇ ਇਸ਼ਕ ਮੁਸ਼ਕ ਵਾਲਿਆਂ ਨੇ ਵੀ ਕੀਤੀਆਂ ਨੇ, ਲੇਕਿਨ ਉਹ ਤੁਹਾਨੂੰ ਕਿੱਥੇ ਲੈ ਕੇ ਨਿਰਾਸ਼ਤਾ ਕਿ ਭਾਈ ਹੁਣ ਸਾਡਾ ਕੀ ਹਾਲ ਹੈ ਤੇ ਕੀ ਹੋਏਗਾ ਤੇ ਕੀ ਗਿਆ ਤੇ ਅਸੀਂ ਤੁਰ ਗਏ ਤੇ ਦਿਲਗੀਰੀ ਤੇ ਨਹੀਂ। ਸਾਡੀ ਵੀਰ ਰਸੀ ਨਜ਼ਮਾਂ ਨੇ, ਕਾਰਜਸ਼ੀਲ ਕਰਨ ਵਾਲੀਆਂ ਨੇ, ਯੋਧਿਆਂ ਦੇ ਜਿਹੜਾ ਐਕਸ਼ਨਸ ਨੇ ਉਹਨਾਂ ਨੂੰ ਐਡਮਾਇਰ ਕਰਦੀਆਂ ਨੇ। ਔਰ ਸਾਨੂੰ ਖੁਸ਼ੀ ਹੈ ਕਿ ਸਾਡੇ ਵੀਰ ਸੰਤੋਖ ਸਿੰਘ ਭਾਊ, ਟੋਰਾਂਟੋ ਨਿਵਾਸੀ, ਜਿਹੜੇ ਕਮਿਟਡ ਖਾਲਿਸਤਾਨੀ ਨੇ। ਔਰ ਇਹ ਵੀ ਉਹਨਾਂ ਨੇ ਖੁਦ ਇਹ ਕਿਹਾ ਵੀ ਜਦੋਂ ਦੀਪ ਸਿੱਧੂ ਤੋਂ ਪ੍ਰਭਾਵਿਤ ਹੋਏ ਤੇ ਦੀਪ ਸਿੱਧੂ ਤੁਰ ਗਿਆ, ਔਰ ਉਹ ਕਹਿੰਦੇ ਵੀ ਅਚਾਨਕ, ਔਰ ਵਾਕਿਆ ਹੀ ਕਵਿਤਾ ਫਟਾਈ ਨਹੀਂ ਜਾਂਦੀ, ਕਵਿਤਾ ਫੁੱਟਦੀ ਹੈ। ਔਰ ਜਿਸ ਅੰਦਾਜ਼ 'ਚ ਉਹ ਲਿਖਦੇ ਨੇ ਖੂਬਸੂਰਤ। ਔਰ ਸ਼ੇਰਬਾਜ਼ ਸਿੰਘ ਢਿੱਲੋਂ ਕਿਆ ਕਹਿਣੇ, ਉਹਨਾਂ ਦੀ ਜਿਹੜੀ ਕਮਾਂਡ ਹੈ ਹਿਸਟਰੀ ਤੇ, ਸਾਈਕੋ ਹਿਸਟਰੀ ਤੇ, ਜ਼ਬਾਨ ਤੇ, ਔਰ ਜਿਸ ਕਿਸਮ ਦੀ ਰਾਈਮਿੰਗ ਹੈ, ਇਹ ਸਾਡੇ ਲਈ ਅਸੈਟ ਨੇ। ਔਰ ਅਸੀਂ ਜਦੋਂ ਫਰਾਈਡੇ ਪ੍ਰੋਗਰਾਮ ਕਰਦੇ ਹਾਂ ਇਸ ਸੈਗਮੈਂਟ ਨੂੰ ਅਸੀਂ ਇਹਨਾਂ ਦੋਨੋਂ ਸ਼ਾਇਰਾਂ ਦਾ, ਇੱਕ ਸਾਡੇ ਵੀਰ ਸ਼ਾਇਦ ਹਰਜਿੰਦਰ ਸਿੰਘ ਉਹਨਾਂ ਦਾ ਨਾਂ UK ਤੋਂ, ਉਹਨਾਂ ਨੇ ਵੀ ਸਾਨੂੰ ਲਿਖਿਆ ਸੀ। ਅਸੀਂ ਉਹਨਾਂ ਨੂੰ ਵੀ ਇਹ ਅਪੀਲ ਕੀਤੀ ਸੀ ਕਿ ਵੀ ਸਾਨੂੰ ਤੁਸੀਂ ਭੇਜੋ। ਔਰ ਜਿਹੜੇ ਵੀ ਹੋਰ ਵੀ ਇੱਕ ਵੀਰ ਪੰਜਾਬੀ ਦੇ ਵਿੱਚ ਚੀਮਾ ਸਾਹਿਬ ਲਿਖਦੇ ਰਹੇ ਨੇ, ਪਰ ਰੈਗੂਲਰ ਨਹੀਂ ਹੈ, ਕਈ ਵਾਰ ਸਾਡੇ ਤੋਂ ਵੀ ਰੈਗੂਲਰਿਟੀ ਨਹੀਂ ਰਹਿੰਦੀ। ਸੋ ਇਹ ਜਿਹੜੀ ਨਜ਼ਮ ਕੱਲ੍ਹ ਹੀ ਭਾਈ ਸੰਤੋਖ ਸਿੰਘ ਹੋਰਾਂ ਨੇ ਸਾਨੂੰ ਭੇਜੀ, ਸਿੱਖੀ ਸਕੂਲ। ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਬੜੇ ਅਜ਼ਬ ਦੇ ਪਰਚੇ ਪਾਏ ਜਾਂਦੇ, ਇੱਥੇ ਦਾਖਲੇ ਦੀ ਬੜੀ ਫੀਸ ਮਹਿੰਗੀ, ਸਿਰ ਦਿੱਤੇ ਜਾਂਦੇ, ਸਿਰ ਲਾਏ ਜਾਂਦੇ। ਵੀ ਜ਼ਾਹਰ ਹੈ ਵੀ ਜਦੋਂ ਤੁਸੀਂ ਆਪਣਾ ਆਪਾ ਸੀਸ ਤਲੀ ਤੇ ਧਰ ਕੇ ਆਉਂਦੇ ਹੋ ਤੇ ਫਿਰ ਜੰਗ ਵੀ ਤੁਸੀਂ ਐਸਾ ਮਚਾਉਂਦੇ ਹੋ ਕਿ ਵੀ ਸਿਰ ਦੇਣ ਤੋਂ ਵੀ ਨਹੀਂ ਤੁਸੀਂ ਘਬਰਾਉਂਦੇ ਤੇ ਸਿਰ ਲੈਣ ਤੋਂ ਵੀ ਨਹੀਂ ਫਿਰ ਕੋਈ ਖੌਫ ਨਹੀਂ ਹੁੰਦਾ। ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਬੜੇ ਅਜ਼ਬ ਦੇ ਪਰਚੇ ਪਾਏ ਜਾਂਦੇ,
ਇੱਥੇ ਦਾਖਲੇ ਦੀ ਬੜੀ ਫੀਸ ਮਹਿੰਗੀ, ਸਿਰ ਦਿੱਤੇ ਜਾਂਦੇ, ਸਿਰ ਲਾਏ ਜਾਂਦੇ। ਇਸ ਪ੍ਰੇਮ ਦੀ ਗਲੀ ਲੰਘਣੇ ਲਈ ਸਿਰ ਤਲੀ ਦੇ ਉੱਤੇ ਟਿਕਾਏ ਜਾਂਦੇ। ਇੱਥੇ ਪੁੱਛ ਨਹੀਂ ਕੱਚਿਆਂ ਪਿੱਲਿਆਂ ਦੀ, ਜਿਸਮ ਪੱਠੇ ਦੇ ਵਿੱਚ ਪਕਾਏ ਜਾਂਦੇ। ਬਿਲਕੁਲ। ਕਿਸੇ ਜ਼ਾਲਮ ਦੇ ਅੱਗੇ ਝੁਕਣਾ ਨਹੀਂ, ਜ਼ਫਰਨਾਮੇ ਦੇ ਕਾਇਦੇ ਪੜ੍ਹਾਏ ਜਾਂਦੇ। ਕਿਵੇਂ ਕਰਨੀ ਮਜ਼ਲੂਮ ਦੀ ਤੁਸੀਂ ਰਾਖੀ, ਸਾਰੇ ਸ਼ਸਤਰ ਦੇ ਵੱਲ ਸਿਖਾਏ ਜਾਂਦੇ। ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਇਹ ਸ਼ਸਤਰ ਦੀ ਵਰਤੋਂ ਹੈ। ਮਰਨਾ ਅਣਖ ਨਾਲ, ਜਿਉਣਾ ਯੋਧਿਆਂ ਦਾ, ਪੱਕੇ ਤੌਰ ਤੇ ਮੰਤਰ ਪੜ੍ਹਾਏ ਜਾਂਦੇ। ਕੇਸ ਜਿਸਮ ਦੇ ਗੁਰੂ ਦੀ ਮਿਹਰ ਸਮਝੀ, ਇੱਥੇ ਸਬਕ ਇਹ ਪੱਕੇ ਕਰਾਏ ਜਾਂਦੇ। ਇਸ ਕੜੇ ਨੂੰ ਗੁਰੂ ਦੀ ਕੜੀ ਸਮਝੀ, ਵਿਸਥਾਰ ਵਿੱਚ ਅਰਥ ਸਮਝਾਏ ਜਾਂਦੇ। ਇਹ ਹੱਥ ਮਜ਼ਲੂਮ ਤੇ ਚੁੱਕਣਾ ਨਹੀਂ, ਇਹ ਵਾਅਦੇ ਵੀ ਪੱਕੇ ਕਰਾਏ ਜਾਂਦੇ। ਕਰਮ ਕਰਨ ਲੱਗਿਆਂ ਕੜੇ ਨੂੰ ਯਾਦ ਰੱਖੀ, ਇਹ ਉਹਨਾਂ ਨੇ ਹੁਣ 5 ਕਕਾਰਾਂ ਦੀ ਫਿਲਾਸਫੀ ਬਿਆਨੀ ਹੈ। ਕਰਮ ਕਰਨ ਲੱਗਿਆਂ ਕੜੇ ਨੂੰ ਯਾਦ ਰੱਖੀ, ਕਿਵੇਂ ਸਾਰੇ ਫਰਜ਼ ਨਿਭਾਏ ਜਾਂਦੇ। ਗੱਲਬਾਤ ਨਾਲ ਜੇ ਜ਼ਾਲਮ ਨਾ ਮੰਨੇ, ਕਿੰਜ ਤੇਗ ਦੇ ਜ਼ੋਰ ਦਿਖਾਏ ਜਾਂਦੇ। ਜਬ ਆਵ ਕੀ ਔਦ ਨਿਧਾਨ ਬਣੇ, ਕਿਵੇਂ ਰਣ 'ਚ ਖੰਡੇ ਖੜਕਾਏ ਜਾਂਦੇ। ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਾਂਗੂ ਮੱਸਾ ਰੰਗੜ ਵਰਗੇ ਕਿਵੇਂ ਝਟਕਾਏ ਜਾਂਦੇ। ਸਤਵੰਤ ਸਿੰਘ ਬੇਅੰਤ ਸਿੰਘ ਵਾਂਗਰ ਦਿਨੇ ਇੰਦਰਾ ਨੂੰ ਤਾਰੇ ਵਿਖਾਏ ਜਾਂਦੇ। ਸੁੱਖੇ ਜਿੰਦੇ ਨੂੰ ਇੱਥੇ ਪੜ੍ਹਾਇਆ ਜਾਂਦਾ। ਵੈਦਿਆ ਕਿਸ ਤਰ੍ਹਾਂ ਗੱਡੀ ਚੜ੍ਹਾਏ ਜਾਂਦੇ। ਦਿਲਾਵਰ ਸਿੰਘ ਮਰਦ ਦਲੇਰ ਵਾਂਗੂ ਬੇਅੰਤੇ ਬੁੱਚੜ ਕਿਵੇਂ ਨਰਕੀ ਪਹੁੰਚਾਏ ਜਾਂਦੇ। ਹੱਥਾਂ ਬਾਜ਼ ਕਰਾਰਿਆਂ ਨਾ ਮਿੱਤ ਹੁੰਦੇ, ਫਿਰ ਜੰਗ 'ਚ ਭਾਊ ਸਮਝਾਏ ਜਾਂਦੇ। ਹੱਥਾਂ ਬਾਜ਼ ਕਰਾਰਿਆਂ ਵੈਰੀ ਮਿੱਤ ਨਾ ਹੋਏ। ਬਿਲਕੁਲ। ਔਰ ਜਿਹੜੀ ਨਜ਼ਮ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਹੈ, ਵੈਨ ਪੇਸ਼ੈਂਸ ਟਰਨਸ ਇਨਟੂ ਪਾਵਰ। ਬਹੁਤ ਵਾਰ ਜਿਹੜਾ ਸਬਰ ਹੁੰਦਾ ਹੈ, ਇਹ ਬਹੁਤ ਵੱਡਾ ਹਥਿਆਰ ਹੈ। ਔਰ ਅਲਟੀਮੇਟਲੀ ਸਬਰ ਦਾ ਜਦੋਂ ਬੰਨ ਟੁੱਟਦਾ ਹੈ, ਤੇ ਫਿਰ ਜਿਹੜੀ ਉਸ 'ਚੋਂ ਤਾਕਤ ਜਨਰੇਟ ਹੁੰਦੀ ਹੈ, ਉਸ ਦੇ ਸਾਹਮਣੇ ਵੱਡਾ ਜ਼ਾਲਮ ਵੀ ਕੋਈ ਜਿਹੜਾ ਉਹ ਖਲੋ ਨਹੀਂ ਸਕਦਾ, ਜਿੰਨਾ ਮਰਜ਼ੀ ਤਾਕਤਵਰ ਹੋਏ। ਬਿਲਕੁਲ। I chose unpleasure for your pleasure, emptied my bowls, so yours stayed full. I swallowed hunger like silent prayer, while my children starved beneath open skies. ਹੁਣ ਇਹ ਬਹੁਗਿਣਤੀ ਦੁਸ਼ਮਣ ਜਿਹੜਾ ਅੱਜ ਸਿੱਖਾਂ ਦੇ ਨਾਲ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕਰ ਰਿਹਾ ਹੈ, ਸਬਜੈਕਟ ਟੂ ਜੋਕਸ, ਇਹ ਉਹਨਾਂ ਨੂੰ ਯਾਦ ਦਹਾਨੀ ਹੈ ਕਿ ਕਿਵੇਂ ਅਸੀਂ ਆਪਣੇ ਥਾਲੀ ਖਾਲੀ ਰੱਖ ਕੇ ਤੁਹਾਡੀਆਂ ਥਾਲੀਆਂ ਭਰੀਆਂ, ਆਪਣੇ ਢਿੱਡ ਭੁੱਖੇ ਰੱਖ ਕੇ ਤੁਹਾਡੇ ਢਿੱਡ ਭਰੇ ਨੇ। ਇੱਕ ਉਹ ਪੀਰੀਅਡ ਸੀ ਕਿ ਜਦੋਂ ਹਿਊਮਿਲੇਸ਼ਨ ਜਿਹੜੀ ਆ ਅਮਰੀਕਾ ਦੇ ਹੱਥਾਂ 'ਚੋਂ ਹੁੰਦੀ ਸੀ, ਉਹ ਲਾਲ ਕਣਕ ਜਾਂਦੀ ਸੀ, ਤੇ ਉਹ ਇੰਦਰਾ ਗਾਂਧੀ ਆ ਕੇ ਜਿਹੜੀ ਆ ਉਹਨੇ ਚੀਕਾਂ ਮਾਰੀਆਂ ਕਿ ਵੀ ਕਿਵੇਂ ਜਿਹੜਾ ਮੈਨੂੰ ਡਿਸਆਨਰ ਕੀਤਾ ਗਿਆ। ਔਰ ਫਿਰ ਜਿਹੜੀ ਸਕੀਮ ਵੀ ਉਸ ਜ਼ਮਾਨੇ 'ਚ ਬਣੀ, ਪੰਜਾਬ ਦੀ ਕਿਸਾਨੀ ਖਲੋਤੀ ਕਿ ਕੋਈ ਗੱਲ ਨਹੀਂ ਹੈ, ਅਸੀਂ ਇਹ ਕਲੰਕ ਜਿਹੜਾ ਹੰਗਰ ਦਾ ਹੈ ਕਿ ਭਾਈ ਤੁਸੀਂ ਤਾਂ ਉਹ ਵੀ ਉਹਨਾਂ ਜ਼ਮਾਨੇ 'ਚ, ਮੈਨੂੰ ਪਤਾ ਨਹੀਂ ਇਹ ਗੱਲ ਕਿੰਨੀ ਠੀਕ ਹੈ, ਉਹ ਕਹਿੰਦੇ ਵੀ ਅਮਰੀਕਾ ਵਾਲੇ ਜਿਹੜੇ ਨੇ ਉਹ ਵਾਧੂ ਕਣਕ ਜਿਹੜੀ ਆ ਉਹ ਸਮੁੰਦਰ 'ਚ ਸੁੱਟ ਦਿੰਦੇ ਨੇ ਵੀ ਭਾਅ ਨਾ ਡਿੱਗੇ, ਤੇ ਕਹਿੰਦੇ ਵੀ ਚਲੋ ਸਮੁੰਦਰ 'ਚ ਵੀ ਤਾਂ ਮੱਛੀਆਂ ਨੇ ਖਾਣੀਆਂ, ਉੱਥੇ ਭੁੱਖੇ ਬੈਠੇ ਆ, ਉਹਨਾਂ ਨੂੰ ਦੇ ਦਿਓ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਕਈ ਵਾਰ ਖੜੀ ਖੜਾਈ ਫਸਲ ਇੰਸ਼ੋਰੈਂਸ ਹੁੰਦੀ, ਉਹਨੂੰ ਕਹਿਣਗੇ ਵੀ ਇਹਨੂੰ ਵਾਹ ਦਿਓ ਜਾਂ ਦੂਜੇ ਪ੍ਰਾਈਸ ਰੱਖਣ ਲਈ। ਸੋ ਉਸ ਲੈਵਲ ਤੋਂ ਚੁੱਕ ਕੇ ਕਿਵੇਂ ਬ੍ਰੈਡ ਬੈਸਕਟ ਪੰਜਾਬ ਬਣਿਆ, ਕਿਵੇਂ ਉਹਦੀ ਭੁੱਖ ਕੱਢੀ, ਔਰ ਉਹਨੂੰ ਗ੍ਰੀਨ ਰੈਵੋਲੂਸ਼ਨ ਕਰਦਿਆਂ ਕਰਾਉਂਦਿਆਂ ਮੁੜ ਕੇ ਇਹਨਾਂ ਨੇ ਕਿਵੇਂ ਉਹ ਸਾਡੀ ਧਰਤੀ ਵੀ ਬਰਬਾਦ ਕੀਤੀ, ਪਾਣੀ ਵੀ ਪੋਲਿਊਟਡ ਕੀਤਾ, ਤੇ ਜੋ ਸਿੱਖਾਂ ਦੇ ਨਾਲ ਹਸ਼ਰ ਕੀਤਾ ਔਰ ਕਰ ਰਹੇ ਨੇ, ਇਹ ਪਹਿਲੀ ਪੇਸ਼ੈਂਸ ਉਸ ਲੈਵਲ ਦੀ ਹੈ। I chose unpleasure for your pleasure, emptied my bowls so yours stayed full. I swallowed hunger like silent prayer, while my children starved
beneath open skies. Their lips cracked before they learned to smile, their eyes closed before seeing the world's light. I watched, yes, I watched, hoping your thirst for cruelty would one day end. ਕਿ ਅਸੀਂ ਜ਼ੁਲਮ ਸਹਿੰਦੇ ਰਹੇ, ਸਾਨੂੰ ਲੱਗਾ ਵੀ ਤੁਸੀਂ ਜ਼ੁਲਮ ਕਰ ਕਰਕੇ ਤੁਹਾਡੇ ਜ਼ੁਲਮਾਂ ਦਾ ਪਿਆਲਾ ਜਦੋਂ ਲੈਬਰੇਜ਼ ਹੋ ਗਿਆ ਤੁਸੀਂ ਬਸ ਕਰ ਦਿਓਗੇ, ਪਰ ਤੁਸੀਂ ਹਟੇ ਨਹੀਂ. ਬਿਲਕੁਲ. But you roared louder at my silence, mistook restraint for weakness, kindness for surrender, and mercy for fear. ਵੀ ਤੁਸੀਂ ਮੇਰੀ ਚੁੱਪ ਦੇ ਉੱਤੇ ਜਿਹੜੇ ਨੇ ਉਹ ਬੜਾ ਗਰਜੇ, ਤੁਹਾਨੂੰ ਲੱਗਾ ਕਿ ਵੀ ਸਾਡਾ ਆਪੇ ਤੇ ਕਾਬੂ ਸਾਡੀ ਕਮਜ਼ੋਰੀ ਹੈ, ਸਾਡੀ ਦਿਆਲਤਾ ਜਿਹੜੀ ਹੈ ਉਹ ਸਾਡਾ ਆਤਮ ਸਮਰਪਣ ਹੈ, ਸਰੈਂਡਰ ਹੈ, ਔਰ ਸਾਡਾ ਜਿਹੜਾ ਦਇਆ ਭਾਵ ਹੈ ਉਹ ਸ਼ਾਇਦ ਅਸੀਂ ਡਰ ਕਰਕੇ ਜਿਹੜਾ ਹੈ ਉਹ ਦਇਆ 'ਚ ਜਿਉਂਦੇ. ਯੂ ਡੀਫੇਮਡ ਦਾ ਗਿਵਰ, ਚੇਂਡ ਦਾ ਪ੍ਰੋਟੈਕਟਰ, ਐਂਡ ਫਾਊਂਡ ਡਿਲਾਈਟ ਇਨ ਬ੍ਰੇਕਿੰਗ ਦਾ ਵੈਰੀ ਹੈਂਡਸ ਦੈਟ ਫੈਡ ਯੂ. ਕਿ ਤੁਸੀਂ ਜਿਹੜਾ ਦੇਣ ਵਾਲਾ ਦਾਤਾ ਸੀ ਉਸ ਨੂੰ ਬਦਨਾਮ ਕੀਤਾ, ਜਿਹੜਾ ਪ੍ਰੋਟੈਕਟਰ ਸੀ ਉਸ ਨੂੰ ਤੁਸੀਂ ਜਿਹੜਾ ਉਹ ਸੰਗਲਾਂ ਦੇ ਵਿੱਚ ਜਕੜਿਆ, ਬੀੜੀਆਂ ਦੇ ਵਿੱਚ ਬੰਨਿਆ, ਔਰ ਜਿਹੜੇ ਹੱਥ ਤੁਹਾਨੂੰ ਫੀਡ ਕਰ ਰਹੇ ਸੀ ਉਹਨਾਂ ਹੱਥਾਂ ਨੂੰ ਤੋੜਨ 'ਚ ਤੁਸੀਂ ਜਿਹੜਾ ਉਹ ਖੁਸ਼ੀ ਔਰ ਮਾਣ ਮਹਿਸੂਸ ਕੀਤਾ. ਦੈਨ ਆਈ ਰਿਮੈਂਬਰਡ, ਜਦੋਂ ਤੁਹਾਡੇ ਜ਼ੁਲਮਾਂ ਦਾ ਪਿਆਲਾ ਲਬਰੇਜ਼ ਹੋ ਗਿਆ, ਫਿਰ ਮੈਨੂੰ ਇਹ ਯਾਦ ਆਇਆ, I am not soil meant only to be ploughed. I am the land that teaches invaders lessons. I am the fire that shaped history's warnings. Ask Ghazni what he learned here. Ask Abdali why victory tasted bitter. ਫਿਰ ਮੈਨੂੰ ਯਾਦ ਆਇਆ ਕਿ ਮੈਂ ਉਹ ਧਰਤੀ ਨਹੀਂ ਹੈ ਜਿਹੜੀ ਸਿਰਫ ਹਲ ਚਲਾਉਣ ਲਈ ਬਣੀ ਹੈ, ਕਿ ਵੀ ਮੇਰੀ ਹੋਰ ਕੋਈ ਔਕਾਤ ਨਹੀਂ ਹੈ, ਮੈਂ ਉਸ ਦੇ ਸਾਹਮਣੇ ਹਲ ਦੇ ਸਾਹਮਣੇ ਸਰੈਂਡਰ ਕਰਨਾ ਹੀ ਕਰਨਾ, ਜਿਹੜਾ ਮਰਜ਼ੀ ਆਏ ਮੈਨੂੰ ਜੋਤ ਲੇ. I am not soil meant only to be ploughed. I am the land that teaches invaders lessons. ਮੈਂ ਉਹ ਧਰਤੀ ਹੈ ਜਿਹਨੇ ਜ਼ਾਲਮਾਂ ਨੂੰ ਸਬਕ ਸਿਖਾਇਆ ਹੋਇਆ. I am the fire that shaped history's war. ਮੈਂ ਉਹ ਅੱਗ ਦਾ ਭਾਂਬੜ ਹੈ ਜਿਹਨੇ ਹਿਸਟਰੀ ਡਿਫਾਈਨ ਕੀਤੀ ਹੋਈ ਹੈ. ਐਂਡ ਗਜ਼ਨੀ ਵਟ ਹੀ ਲਰਨਡ ਹੀਅਰ, ਮਹਿਮੂਦ ਗਜ਼ਨਵੀ, ਉਸ ਨੂੰ ਵੀ ਇਸ ਧਰਤੀ ਬਾਰੇ ਅਹਿਸਾਸ ਹੋਏਗਾ. ਅਤੇ ਅਬਦਾਲੀ ਨੂੰ ਪੁੱਛੋ ਕਿ ਜਿਹੜੀ ਇਹ ਜਿੱਤ ਸੀ ਉਹਦੀ, ਜਾਂ ਜਿੱਤ ਹੁੰਦੀ ਸੀ ਕੌੜੀ ਕਿਉਂ ਹੁੰਦੀ ਸੀ. ਜ਼ਾਹਰ ਹੈ ਜਿੰਨੀ ਵਾਰੀ ਅਬਦਾਲੀ ਆਇਆ ਉਸ ਦਾ ਚੈਲੰਜ ਖਾਲਸੇ ਨੇ ਕੀਤਾ ਪੰਜਾਬ ਦੀ ਧਰਤੀ 'ਤੇ, ਉਸ ਦਾ ਭਾਰ ਹੌਲਾ ਕਰਵਾ ਦਿੰਦੇ ਸੀ ਔਰ ਉਸ ਨੂੰ ਤੋੜ ਦਿੰਦੇ ਸੀ, ਕਾਬਲੀ ਕੁੱਤਾ ਕਹਿੰਦੇ ਸੀ ਸਿੱਖ ਨੂੰ. ਔਰ ਇਸ ਨੂੰ ਉਹਨਾਂ ਨੇ ਰਿਮਾਈਂਡ ਕੁਐਸਚਨ ਦਾ ਖੈਬਰ ਵਿੰਡਸ, ਇੰਟੈਰੋਗੇਟ ਦਾ ਸਟੋਨਸ ਆਫ ਬੋਲਾਨ, ਦੇ ਸਟਿਲ ਐਕੋ ਦਾ ਥੰਡਰ ਆਫ ਮਾਈ ਸਨਸ ਰਾਈਡਿੰਗ ਥਰੂ ਡੈਸਟਨੀ. ਹੁਣ ਇਹਨਾਂ ਨੇ ਦੋ ਜਿਹੜੇ ਉਹ ਪਾਸ ਨੇ, ਦਰੇ ਨੇ, ਖੈਬਰ ਪਾਸ ਔਰ ਬੋਲਾਨ ਪਾਸ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਤੋਂ ਵੀ ਪਹਿਲਾਂ ਜਿਹੜੇ ਮੋਸਟਲੀ ਈਵਨ ਸਿਕੰਦਰ ਦੇ ਜ਼ਮਾਨੇ ਤੋਂ ਇਹੀ ਦੋ ਜਿਹੜੇ ਦਰੇ ਸੀ ਜਿਨ੍ਹਾਂ ਰਾਹੀਂ ਐਂਟਰ ਹੁੰਦਾ ਸੀ. ਦੁਰਾਨੀ ਵੀ ਬੋਲਾਨ ਪਾਸ ਨੂੰ ਵੀ ਇਸਤੇਮਾਲ ਕੀਤਾ ਉਹਨੇ. ਖੈਬਰ ਕਾਮਨ ਸੀ, ਜਦੋਂ ਦਰਾ ਖੈਬਰ ਕਹਿੰਦੇ ਆ, ਜਿਹਦੇ ਨੱਕੇ ਦੇ ਉੱਤੇ ਜਾ ਕੇ ਹਰੀ ਸਿੰਘ ਨਲੂਏ ਨੇ ਜਮਰੌਦ ਦਾ ਕਿਲ੍ਹਾ ਬਣਾਇਆ. ਉਹਨਾਂ ਨੇ ਉਸ ਨੂੰ ਯਾਦ ਕਰਾ ਰਹੇ ਨੇ ਕਿ ਜੇ ਸਾਡੀ ਔਕਾਤ ਸਮਝਣੀ ਹੈ ਤੇ ਦਰਾਏ ਖੈਬਰ ਨੂੰ ਜਾ ਕੇ ਪੁੱਛੋ, ਬੋਲਾਨ ਪਾਸ ਦੇ ਪੱਥਰਾਂ ਨੂੰ ਪੁੱਛੋ. ਕੁਐਸਚਨ ਦਾ ਖੈਬਰ ਵਿੰਡਸ, ਇੰਟੈਰੋਗੇਟ ਦਾ ਸਟੋਨਸ ਆਫ ਬੋਲਾਨ, ਦੇ ਸਟਿਲ ਐਕੋ ਦਾ ਥੰਡਰ ਆਫ ਮਾਈ ਸਨਸ ਰਾਈਡਿੰਗ ਥਰੂ ਡੈਸਟਨੀ. ਉਹ ਘੋੜ ਚੜ੍ਹੇ ਨੇ ਕਿ ਕਿਵੇਂ ਭਵਿੱਖ ਨੂੰ ਜਿਹੜਾ ਉਹਨਾਂ ਨੇ ਸਿਰਜਿਆ, ਕਿਵੇਂ ਭਵਿੱਖ ਨੂੰ ਡਿਫਾਈਨ ਕੀਤਾ, ਉਹਨਾਂ ਯੋਧਿਆਂ ਨੇ ਕਦੇ ਇਹ ਖੈਬਰ ਪਾਸ ਔਰ ਬੋਲਾਨ ਪਾਸ ਦੇ ਜਿਹੜਾ ਉਹਨੂੰ ਪੱਥਰਾਂ ਨੂੰ ਪੁੱਛ ਕੇ ਦੇਖੋ. ਗੋ ਵਿਸਪਰ ਟੂ ਦਾ ਰੈਡ ਫੋਰਟਸ ਵਾਲਸ, ਦੇ ਹੈਵ ਸੀਨ ਐਮਪਾਇਰਸ ਨੀਲ, ਕਰਾਊਨਸ ਫਾਲ ਐਂਡ ਐਰੋਗੈਂਸ ਕਰੰਬਲ ਲਾਈਕ ਡਸਟ. ਫਿਰ ਲਾਲ ਕਿਲੇ ਦੀਆਂ ਕੰਧਾਂ ਨੂੰ ਜਾ ਕੇ
ਵਿਸਪਰ ਕਰੋ, ਉਹ ਤੁਹਾਨੂੰ ਦੱਸਣਗੀਆਂ ਕੰਨਾਂ ਕਿ ਕਿਵੇਂ ਇਹ ਐਮਪਾਇਰ ਖਾਲਸੇ ਦੇ ਸਾਹਮਣੇ ਨੀਲ ਹੋਏ, ਕਿਵੇਂ ਤਾਜ ਡਿਗੇ, ਕਿਵੇਂ ਜਿਹੜਾ ਹੰਕਾਰ ਹੈ ਉਹ ਮਿੱਟੀ ਦੇ ਵਿੱਚ ਖਾਲਸੇ ਨੇ ਰੜਾਇਆ। ਅੱਛਾ। I waited not out of fear, but because justice ripens slowly, because patience, when awakened, becomes the sharpest sword. ਮੈਂ ਇਸ ਲਈ ਚੁੱਪ ਜਾਂ ਇੰਤਜ਼ਾਰ ਦੇ ਵਿੱਚ ਨਹੀਂ ਸੀ ਕਿ ਮੈਂ ਤੁਹਾਡੇ ਤੋਂ ਡਰਦਾ ਸੀ, ਪਰ ਜਿਹੜਾ ਜਸਟਿਸ ਹੁੰਦਾ ਹੈ ਇਹ ਵੀ ਹੌਲੀ 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 ਪੱਕਦਾ ਹੈ, ਕਿਉਂਕਿ ਜਿਹੜੀ ਪੇਸ਼ੈਂਸ ਹੈ, ਜਿਹੜੀ ਜਾਗਰਤੀ ਹੈ, ਇਹੀ ਅਲਟੀਮੇਟਲੀ ਸਭ ਤੋਂ ਤਿੱਖੀ ਤਲਵਾਰ ਦਾ ਫਲਾ ਬਣਦੀ ਹੈ, ਔਰ ਸਭ ਤੋਂ ਜ਼ਿਆਦਾ ਤਿੱਖਾਪਨ ਉਸ ਪੇਸ਼ੈਂਸ ਤੋਂ ਹੀ ਨਿਕਲਦਾ ਹੈ। ਨਾਊ ਆਈ ਸੀ ਕਲੀਅਰਲੀ ਯੂ ਆਰ ਨੈਵਰ ਏ ਫਰੈਂਡ, ਓਨਲੀ ਏ ਫੋ ਫੈਡ ਬਾਈ ਮਾਈ ਫॉरगिवनेस। ਹੁਣ ਮੈਨੂੰ ਸਮਝ ਆਈ ਤੂੰ ਕਦੇ ਵੀ, ਤੂੰ ਜਨਮਜਾਤ ਸਾਡਾ ਦੁਸ਼ਮਣ ਸੀ, ਬ੍ਰਾਹਮਣਵਾਦ ਦੀ ਵਿਚਾਰਧਾਰਾ, ਪਰ ਅਸੀਂ ਦਿਆਲੂ, ਮਾਫੀ ਕਰਨ 'ਚ ਯਕੀਨ ਰੱਖਣ ਵਾਲੇ, ਮਾਫ ਕਰਦੇ ਚਲੇ ਗਏ ਤੁਹਾਡੀਆਂ ਇਹ ਸਾਰੀਆਂ ਜ਼ਿਆਦਤੀਆਂ ਨੂੰ ਵੀ, ਪਰ ਹੁਣ ਸਾਨੂੰ ਸਮਝ ਆਈ ਕਿ ਭਾਈ ਤੁਸੀਂ ਦੁਸ਼ਮਣ ਹੀ ਹੋ। ਐਂਡ ਅੰਡਰਸਟੈਂਡ ਦਿਸ, ਦੋਜ਼ ਹੂ ਕਿਲ ਚਿਲਡਰਨ, ਹੂ ਫੀਸਟ ਔਨ ਅਨਦਰ ਸਫਰਿੰਗ ਆਰ ਨਾਟ ਟੂ ਬੀ ਨਰਚਰਡ, ਦੇ ਆਰ ਟੂ ਬੀ ਕਨਫਰੰਟਡ। ਹੁਣ ਧਿਆਨ ਨਾਲ ਸੁਣ ਲਓ, ਸਮਝ ਲਓ, ਜਿਹੜੇ ਬੱਚਿਆਂ ਦੇ ਕਤਲ ਕਰਨ, ਜਿਹੜੇ ਦੂਸਰੇ ਦੇ ਦੁੱਖਾਂ ਦੇ ਉੱਤੇ ਜਸ਼ਨ ਮਨਾਉਣ, ਉਹਨਾਂ ਨੂੰ ਨਰਚਰ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਫੀਡ ਨਹੀਂ ਕੀਤਾ ਜਾਂਦਾ, ਉਹਨਾਂ ਦੇ ਨਾਲ ਟੱਕਰ ਲਈ ਜਾਂਦੀ ਹੈ, ਉਹਨਾਂ ਨੂੰ ਸਬਕ ਸਿਖਾਇਆ ਜਾਂਦਾ। The Jassa Singhs are coming, not with cruelty, but with truth sharpened by sacrifice, not to comfort you falsely, but to teach you what real justice feels like. Jassa Singhs, plural. 1783 ਚ ਜਦੋਂ ਖਾਲਸੇ ਦੀ 30,000 ਫੌਜ ਨੇ ਦਿੱਲੀ ਦੇ ਉੱਤੇ ਧਾਵਾ ਬੋਲਿਆ, ਜਿੱਥੇ ਅੱਜ ਵੀ ਜਿਹੜੀ ਇਹਨਾਂ ਦੀ 30,000 ਕੋਰਟ ਹੈ, ਉੱਥੇ ਖਾਲਸੇ ਦੀ 30,000 ਫੌਜ ਨੇ ਮੁਕਾਮ ਕੀਤਾ ਸੀ। ਉਸ ਖਾਲਸਾ ਫੌਜ ਨੂੰ ਲੀਡ ਕਰ ਰਹੇ ਸੀ 4 ਵੱਡੇ ਖਾਲਸੇ ਦੇ ਜਰਨੈਲ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਹੈ, ਸਰਦਾਰ ਬਘੇਲ ਸਿੰਘ, ਔਰ ਸ਼ਾਇਦ ਸਰਦਾਰ ਚੜ੍ਹਤ ਸਿੰਘ, ਉਹਨਾਂ ਬਾਰੇ ਮੈਂ ਸ਼ੋਰ ਨਹੀਂ ਹੈ, ਪਰ ਇਹ ਸਰਦਾਰ ਬਘੇਲ ਸਿੰਘ ਤਾਂ ਉਸ ਤੋਂ ਬਾਅਦ 1/3 ਚੁੰਗੀ ਵੀ ਉਹਨਾਂ ਨੂੰ ਜਿਹੜੀ ਆ ਉਹ ਦਿੱਲੀ ਦਰਬਾਰ ਵਾਲੇ ਆ ਕੇ ਦਿੰਦੇ ਰਹੇ। ਸੋ ਮਲਟੀਪਲ ਜੱਸਾ ਸਿੰਘ, ਉਹਨਾਂ ਨੇ ਦਿੱਲੀ ਦਰਬਾਰ ਨੂੰ ਕਿਹਾ ਵੀ ਹੁਣ ਤਿਆਰ ਹੋ ਜਾਓ, ਜੱਸਾ ਸਿੰਘ ਆ ਰਹੇ ਨੇ ਕਿ ਖਾਲਸੇ ਦੀ ਫੌਜ ਮਾਰਚ ਕਰਨ ਵਾਲੀ ਹੈ ਦਿੱਲੀ ਦੇ ਉੱਤੇ। ਅਸੀਂ ਜ਼ੁਲਮ 'ਚ ਯਕੀਨ ਨਹੀਂ ਰੱਖਦੇ, ਪਰ ਅਸੀਂ ਉਸ ਸੱਚ ਨੂੰ, ਜਿਸ ਨੂੰ ਕੁਰਬਾਨੀ ਨੇ ਜਿਹੜਾ ਹੈ, ਜਿਸ ਨੂੰ ਹੋਰ ਵੀ ਸਰਸਬਜ਼ ਕੀਤਾ, ਅਸੀਂ ਤੁਹਾਨੂੰ ਇਹ ਸਬਕ ਦਿਆਂਗੇ ਕਿ ਭਾਈ ਜਸਟਿਸ ਕੀ ਹੁੰਦਾ ਹੈ। ਔਰ ਲਾਸਟ ਹੁੰਦਾ ਸੈਂਟੈਂਸ ਹੈ, ਆਈ ਐਮ ਡਨ ਵੇਟਿੰਗ, ਆਈ ਰਾਈਜ਼ ਨਾਟ ਇਨ ਰੇਜ ਬਟ ਇਨ ਰਿਮੈਂਬਰੈਂਸ, ਹਿਸਟਰੀ ਵਾਕਸ ਵਿਦ ਮੀ ਐਂਡ ਦਿਸ ਟਾਈਮ ਇਟ ਵਿਲ ਨਾਟ ਫਰਗੇਟ। ਕਿ ਮੈਂ ਇੰਤਜ਼ਾਰ ਕਰਕੇ ਹੁਣ ਥੱਕ ਗਿਆ, ਹੁਣ ਇੰਤਜ਼ਾਰ ਨਹੀਂ ਹੈ, ਮੈਂ ਮਤਲਬ ਖਾਲਸਾ ਖਲੋਤਾ ਹੈ ਹੁਣ, ਗੁੱਸੇ ਦੇ ਵਿੱਚ ਨਹੀਂ, ਰੇਜ ਦੇ ਵਿੱਚ ਨਹੀਂ, ਬਟ ਇਨ ਰਿਮੈਂਬਰੈਂਸ, ਉਸ ਯਾਦ 'ਚ ਹਿਸਟਰੀ ਮੇਰੇ ਨਾਲ ਚੱਲ ਰਹੀ ਹੈ। 1783 ਔਰ ਜਦੋਂ ਦੀਪ ਸਿੱਧੂ ਨੇ ਲਾਲ ਕਿਲ੍ਹੇ ਦੇ ਉੱਤੇ ਸਿੰਬੋਲਿਕ ਝੰਡਾ ਹੀ ਚਲਾਇਆ ਸੀ, ਤੁਸੀਂ ਦੇਖ ਸਕਦੇ ਹੋ ਦੁਨੀਆ ਭਰ 'ਚ ਬੈਠੇ ਸਿੱਖ ਜਿਹੜੇ ਸੀ, ਉਹ ਨਹੀਂ ਜਿਹੜੇ ਕਾਮਰੇਡੀ ਕਿਸਾਨ ਤੇ ਦੂਜੇ ਜਿਨ੍ਹਾਂ ਨੂੰ ਇਹ ਤਕਲੀਫ ਸੀ ਕਿ ਵੀ ਇਹ ਕੀ ਹੋ ਗਿਆ, ਲੇਕਿਨ ਉਹਨਾਂ ਨੂੰ ਸੀ ਕਿ ਭਾਈ ਅਸੀਂ ਹੀ ਦਿੱਲੀ ਦੇ ਉੱਤੇ ਪਹਿਲਾਂ ਵੀ ਝੰਡਾ ਚਲਾਇਆ, ਅੱਜ ਅਸੀਂ ਸਿੰਬੋਲਿਕ ਚੜਾ ਕੇ ਗਏ ਜਿਹੜੀ ਭਾਜੀ। ਔਰ ਉਹਦੇ 'ਚ ਦੀਪ ਸਿੱਧੂ ਨੇ ਉਸ ਤੋਂ ਬਾਅਦ ਇੱਕ ਇੰਟਰਵਿਊ 'ਚ ਕਿਹਾ ਕਿ ਜਦੋਂ ਇਹਨਾਂ ਨੇ ਜੂਨ 84 ਟੈਂਕਾਂ ਤੋਪਾਂ ਨਾਲ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਤੇ ਉਦੋਂ ਦਰਸ਼ਨੀ ਡਿਓਢੀ ਔਰ ਅਕਾਲ ਤਖਤ ਦੇ ਉੱਤੇ ਖੰਡਰਾਤ 'ਤੇ ਤਿਰੰਗਾ ਚਲਾ ਕੇ ਆਏ ਸੀ। ਅਸੀਂ ਵਾਪਸ ਇਹਨਾਂ ਨੂੰ ਜਵਾਬ ਦੇਣ ਆਏ, ਤੇ ਇਹਨਾਂ ਦੇ ਲਾਲ ਕਿਲ੍ਹੇ 'ਤੇ ਅਸੀਂ ਨਿਸ਼ਾਨ ਚੜਾ ਕੇ ਇਹਨਾਂ ਨੂੰ ਅਸੀਂ ਮੈਸੇਜ ਦੇ, ਅਸੀਂ ਭਾਜੀ ਮੋੜ ਦਿੱਤੀ ਹੈ। ਸੋ ਜ਼ਾਹਰ ਹੈ ਕਿ ਵੀ ਹੁਣ ਇਸ ਤੋਂ ਅਗਲੀ ਗੱਲ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਹੁਣ ਉਸ ਮੰਜ਼ਲ ਨੂੰ
ਖਾਲਸੇ ਨੇ ਸਰ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੀ, ਧਰਮ ਸਿੰਘ ਜੀ ਵੀ, ਔਰ ਲਖਵਿੰਦਰ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਬਲਵੀਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਨਿਰਮਲ ਸੰਦਰ ਜੀ ਵੀ ਕਹਿੰਦੇ ਨੇ ਕਿ ਪੰਜਾਬ ਆਲ ਪ੍ਰੋਬਲਮ ਹੱਲ, ਖਾਲਸਾਨ ਵੀਰੋ ਜਾਗੋ, ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਖਾਲਸਾ ਜ਼ਿੰਦਾਬਾਦ, 6 ਫॉर ਜਸਟਿਸ जिंदाबाद, आज़ाद पंजाब जिंदाबाद, आज़ादी जिंदाबाद हल है जिंदाबाद, और किसान हल, खालिस्तान टीवी 84 जिंदाबाद। और इसी तरह घुसके जी भी, टीसी जी भी, और इसी तरह सुखजीवन बच्चू जी भी, और फिर इस तरह सिंह जी भी। ਇਹ ਕਹਿੰਦੇ ਨੇ ਕਿ ਅਸੀਂ ਤੁਹਾਡਾ ਜਿਹੜਾ ਪ੍ਰੋਗਰਾਮ ਲਾਈਵ ਦੇਖ ਰਹੇ ਹਾਂ ਔਰ ਸਾਰਿਆਂ ਨੂੰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਹਮੇਸ਼ਾ ਜਿਹੜੇ ਨੇ ਖੁਸ਼ੀਆਂ ਬਖਸ਼ੇ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਤੁਹਾਨੂੰ ਵੀ ਮਹਾਰਾਜ ਚੜ੍ਹਦੀ ਕਲਾ ਦੇਣ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਸਾਡੇ ਕੋਲ ਹਰਮਿੰਦਰ ਸਿੰਘ ਜੀ ਵੀ, ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਮੁਹੰਮਦ ਜਾਕੂਬ ਜੀ ਵੀ ਜੀ ਕਹਿੰਦੇ डॉक्टर साहब आप सही बोल रहे हैं कि गांधी यानी कि मोहनदास करमचंद जड़े बहुत चलाक गुजराती था और रंगबाज और कहते ड्रामेबाज भी था। हाँ बिल्कुल बिल्कुल। और खालसा देश पंजाब जी भी, इंद्रप्रीत सिंह जी भी, फिर जाकूब जी कहते हैं कि गांधी भी गुजराती, पटेल और गांधी मोदी भी गुजराती, एंड आई थिंक अमित शाह गैंडा भी गुजराती। हाँ गैंडा बिल्कुल। और वलहद जी भी, और इसी तरह हरमन पन्नू जी भी, और हरमिंदर सिंह जी भी ਇਹ ਕਹਿੰਦੇ ਨੇ ਕਿ ਗਲਤਾਨੀ ਘੁੱਗੂ ਘੁੱਗੂ ਵਜਾ ਕੇ ਦੱਸਦੇ ਸਨ ਕਿ ਅੱਜ ਘੁੱਗੂਆਂ ਦੇ ਘਰ ਜੰਮਿਆ। ਵਾਹ ਡਾਕਟਰ ਜੀ ਬਹੁਤ ਵਧੀਆ ਰਹਿਸ ਬੋਲਿਆ, ਧੰਨਵਾਦ। ਬਿਲਕੁਲ ਹਾਂਜੀ ਘੁੱਗੂ ਬਿਲਕੁਲ ਠੀਕ ਹੈ, ਉਹ ਘੁੱਗੂ ਹੀ ਵੱਜਦਾ ਹੁੰਦਾ ਸੀ। ਕਲਮਾ ਜੀ, और इसी तरह जतिंदर सिंह जी भी, और गुरप्रकाश सिंह जी भी, और गुरप्रीत सिंह जी भी, इंदरजीत कौर जी भी, जगपाल जी भी, कुलदीप कौर जी भी, राजविंदर कौर जी भी, और इसी तरह सुपर सतविंदर सिंह जी भी, और राजविंदर कौर जी भी, सिंह गिल जी भी, सॉरी शिंदा गिल जी भी। कहते डॉक्टर साहब एंड नीलू कौर मैनू कहते हैं जी डूइंग ग्रेट जॉब, थैंक यू सो मच, कीप इट अप वर्क, कहते हैं कीप इट अप, खालसा जिंदाबाद। और निर्मल संदर जी भी अगेन दादे ਦਾ ਦਾਦੂ ਬਣਾਤਾ ਤੇ ਨੀਲਮ ਜੀ ਦਾ ਨੀਲੂ ਬਣਾਤਾ। और इसी तरह बसरा जी भी, और इसी तरह मोहम्मद याकूब जी भी कहते बहुत शुक्रिया क्योंकि आप पाकिस्तान का ਜਿਹੜਾ ਇਸ਼ੂ ਹੈ ਉਹ ਉਹਦੇ ਬਾਰੇ ਵਿਚਾਰ ਤੁਸੀਂ ਦਿੱਤੇ ਨੇ, ਉਹਨਾਂ ਬਾਰੇ ਸ਼ੁਕਰੀਆ ਕਹਿੰਦੇ ਨੇ। ਹਾਂਜੀ मोहम्मद याकूब जी भी। और इसी तरह फिर कहते हैं कि जब भी लिखो कहते पाकिस्तान जिंदाबाद लिखो, सारे कहते हैं कि नाले खालसा जिंदाबाद। और फिर इस तरह मोहम्मद जिया जी भी, और एक कहते पाकिस्तान जिंदाबाद। और फिर इसी तरह मोहम्मद याकूब जी कहते इंडिया का एक ही कहते इलाज है खालिस्तान, और फिर कहते खालिस्तान आपका है डॉक्टर साहब, खालिस्तान में इंडिया के फ्लैग का कोई काम नहीं है, कश्मीर और खालिस्तान में इंडिया के फ्लैग का कोई काम नहीं है। और शिंदा गिल जी भी, और फिर नारी याकूब जी कहते डॉक्टर साहब खालिस्तान में इंडिया का फ्लैग देखकर क्या आपको गुस्सा नहीं आता? कहते मेरा तो मैनू तो कहते बहुत गुस्सा आता है उन्होंने ਜਿਹੜਾ ਤਨ ਬਦਨ में कहते आग लग जाती है। इस रस्ते तो तुरे हैं भी झंडा उतो पटना है, अपना लाना है। हाँ जी कहते वाघा बॉर्डर पर कहते कश्मीर ते ਜਿਹੜੇ इंडिया अपने खालिस्तान ਦਾ ਝੰਡਾ ਹੋਣਾ ਚਾਹੀਦਾ ਨਾ ਕਿ इंडिया ਦਾ। और सतनाम सिंह जी भी, और गुस्के जी भी ਜਿਹੜੇ ਤਾਰੀਫ ਕਰਦੇ ਨੇ ਸਾਡੇ ਸ਼ਾਇਰਾਂ ਦੀ, और राजनप्रीत सिंह जी ऑप्स जी भी, ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਆਪਣੀ ਵੀਡੀਓ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSRTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।